ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਬ੍ਰੇਕ ਦੇ ਦੌਰਾਨ ਮੈਂ ਦੇਖ ਰਿਹਾ ਸੀ ਕਿ ਐਟਲਾਂਟਾ ਦੇ ਵਿੱਚ ਵੀ ਸਿੱਖ ਸੰਗਤਾਂ ਨੇ ਬੜਾ ਜ਼ੋਰਦਾਰ ਪ੍ਰੋਟੈਸਟ ਕੀਤਾ ਜੀ ਔਰ ਉਹਨਾਂ ਨੇ ਪਿਕਚਰਸ ਵੀ ਭੇਜੀਆਂ ਨੇ, ਕਵਰੇਜ ਵੀ ਭੇਜੀ ਔਰ ਸਾਨੂੰ ਕਿਹਾ ਵੀ ਅਸੀਂ ਬਾਕੀਆਂ ਨੂੰ ਵੀ ਫਾਰਵਰਡ ਕਰੀਏ ਜੀ। ਸੋ ਜਿੱਥੇ ਅਸੀਂ ਪਹਿਲਿਆਂ ਦੀ ਰੈਕਗਨੀਸ਼ਨ ਕੀਤੀ ਹੈ, ਅਸੀਂ ਐਟਲਾਂਟਾ ਦੀਆਂ ਸਿੱਖ ਸੰਗਤਾਂ ਨੂੰ ਵੀ ਰੈਕਗਨਾਈਜ਼ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਦਿਨ ਜਿਹੜਾ ਉਹ ਜ਼ੋਰਦਾਰ ਰੋਸ ਵਿਖਾਵਾ ਕੀਤਾ ਜੀ। ਸਿੱਖ ਇਤਿਹਾਸ ਦੇ ਹਵਾਲੇ ਨਾਲ 1924 ਦੇ ਵਿੱਚ ਸਰਕਾਰ ਨੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਅਕਾਲੀ ਦਲ ਇਸ ਨੂੰ ਗੈਰ ਕਾਨੂੰਨੀ ਐਲਾਨਿਆ ਕਿਉਂਕਿ ਰੀਜ਼ਨ ਸੀ ਕਿ ਉਦੋਂ ਤੱਕ ਇਹ ਧਾਰਮਿਕ ਗੁਰਦੁਆਰਿਆਂ ਦੇ ਵਿੱਚੋਂ ਮਹੰਤਾਂ ਦੇ ਕਬਜ਼ੇ ਨੂੰ ਛਡਾਉਣ ਤੱਕ ਮਹਿਦੂਦ ਸੀ। ਫਿਰ ਇਹ ਗਾਂਧੀ ਦੇ ਢੇਰ ਚੜ੍ਹ ਗਏ, ਫਿਰ ਨਾ ਮਿਲਵਰਤਨ ਦੇ ਨਾਲ ਵੀ ਔਰ ਆਜ਼ਾਦੀ ਦੇ ਨਾਅਰੇ ਵੀ ਔਰ ਮਹਾਰਾਜਾ ਨਾਭਾ ਦਾ ਇਸ਼ੂ ਜਿਹੜਾ ਪੋਲੀਟੀਕਲ ਸੀ ਉਹਨੂੰ ਲੈ ਲਿਆ ਔਰ ਉਸ ਵੇਲੇ ਉਹਨਾਂ ਨੇ ਇਹਨਾਂ ਨੂੰ ਜਿਹੜਾ ਗੈਰ ਕਾਨੂੰਨੀ ਕਰਾਰ ਦਿੱਤਾ ਔਰ ਫਿਰ ਈਵਨ ਉਹਨਾਂ ਨੇ ਅਕਾਲ ਤਖਤ ਦੇ ਉੱਤੇ ਮੀਟਿੰਗ ਚੱਲ ਰਹੀ ਸੀ ਇਹਨਾਂ ਦੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ, ਉਹਦੇ 'ਚ ਜਿਹੜਾ 70 ਦੇ ਕਰੀਬ ਇਹਨਾਂ ਦੇ ਲੀਡਰ ਸੀ ਉਹਨਾਂ ਨੇ 62 ਦੀ ਲਿਸਟ ਦਿੱਤੀ ਵੀ ਇਹਨਾਂ ਨੂੰ ਦਿਓ ਨਹੀਂ ਤਾਂ ਅਸੀਂ ਅਕਾਲ ਤਖਤ ਤੋਂ ਆ ਕੇ ਫੜਾਂਗੇ। ਸੋ ਉਦੋਂ ਇੱਕ ਡਰ ਸੀ ਕਿ ਵੀ ਜਿਹੋ ਜਿਹਾ ਕੰਮ ਹੁਣ ਇਹਨਾਂ ਨੇ ਕੀਤਾ, ਪਰ ਉਹਨਾਂ ਅਕਾਲੀ ਲੀਡਰਾਂ ਨੇ ਕਿਹਾ ਕਿ ਅਸੀਂ ਕੋਈ ਗ੍ਰਿਫਤਾਰੀਆਂ ਤੋਂ ਨਹੀਂ ਡਰਦੇ। 62 ਲੀਡਰਾਂ ਨੇ ਬਾਹਰ ਆ ਕੇ ਗ੍ਰਿਫਤਾਰੀ ਦਿੱਤੀ। ਪਰ ਇੱਥੋਂ ਜਿਹੜਾ ਸਾਡੀ ਮੂਵਮੈਂਟ ਜਿਹੜੀ ਕਿ ਸਾਡੀ ਸਟਰੈਂਥ ਸੀ ਕੌਮ ਦੀ ਰਿਲੀਜੀਅਸ ਹੈਡਿੰਗ ਦੇ ਥੱਲੇ, ਉਹਨੂੰ ਅਸੀਂ ਸਿੱਖ ਆਜ਼ਾਦੀ ਦੀ ਤਹਿਰੀਕ 'ਚ ਬਦਲਣ ਦੀ ਥਾਂ 'ਤੇ ਕਾਂਗਰਸ ਔਰ ਗਾਂਧੀ ਦੀ ਨਾ ਮਿਲਵਰਤਨ ਦੇ ਖਾਤੇ 'ਚ ਪਾ ਦਿੱਤਾ ਔਰ ਬ੍ਰਿਟਿਸ਼ ਹਕੂਮਤ ਦੇ ਨਾਲ ਸਿੱਧੇ ਟਕਰਾਅ ਦੀ ਸਥਿਤੀ 'ਚ ਆ ਗਏ। 1961 ਦੇ ਵਿੱਚ ਪੰਜਾਬੀ ਸੂਬਾ ਮੋਰਚਾ ਮਾਸਟਰ ਤਾਰਾ ਸਿੰਘ ਨੇ ਸ਼ੁਰੂਆਤ ਉਹਦੀ ਕੀਤੀ, ਉਹਨਾਂ ਨੂੰ ਫੜ ਕੇ ਧਰਮਸ਼ਾਲਾ ਦੀ ਜੇਲ੍ਹ 'ਚ ਭੇਜ ਦਿੱਤਾ। ਸੰਤ ਫਤਿਹ ਸਿੰਘ ਨੇ ਵਰਤ ਰੱਖ ਲਿਆ। ਹੁਣ ਇਹ ਕੈਰੋਂ ਨੇ ਜਿਹੜਾ ਉਹ ਨਹਿਰੂ ਨੂੰ ਕਿਹਾ ਸੀ ਕਿ ਮੈਨੂੰ ਜ਼ਰਾ ਦਿਓ ਥੋੜ੍ਹੀ ਜਿਹੀ ਹੈਂਡਲਿੰਗ। ਉੱਧਰੋਂ ਉਹਨਾਂ ਨੇ ਸੰਤ ਫਤਿਹ ਸਿੰਘ ਦੇ ਨਾਲ ਆਪਣੇ ਬੰਦੇ ਲਾਤੇ ਕਿ ਤੂੰ ਬਹੁਤ ਵੱਡਾ ਲੀਡਰ ਹੈ, ਅਸੀਂ ਤਾਂ ਤੈਨੂੰ ਲੀਡਰ ਐਸਟੈਬਲਿਸ਼ ਕਰਨਾ ਹੈ। ਮਾਸਟਰ ਤਾਰਾ ਸਿੰਘ ਨੂੰ ਉਹਨਾਂ ਨੇ ਬੜੇ ਡਰਾਮੈਟਿਕ ਤਰੀਕੇ ਦੇ ਨਾਲ ਕੁਛ ਦਿਨ ਰੱਖਣ ਤੋਂ ਬਾਅਦ ਧਰਮਸ਼ਾਲਾ ਤੋਂ ਲਿਆ ਕੇ ਜਿਹੜਾ ਉਹ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਆ ਕੇ ਛੱਡ ਦਿੱਤਾ ਸਵੇਰੇ ਸਵੇਰੇ। ਉੱਧਰ ਗੱਲ ਘੁਮਾ ਦਿੱਤੀ ਜੀ ਇਹ ਤਾਂ ਸਮਝੌਤਾ ਕਰਕੇ ਆਇਆ। ਜੋ ਹੀ ਮਾਸਟਰ ਤਾਰਾ ਸਿੰਘ ਅੰਦਰ ਆਏ ਬਾਕੀ ਵੀ ਹੈਰਾਨ ਹੋ ਗਏ, ਦੂਜਿਆਂ ਨੇ ਨਾਅਰੇਬਾਜ਼ੀ ਖਿਲਾਫ ਸ਼ੁਰੂ ਕਰਵਾਤੀ ਜਿਹੜੇ ਏਜੰਟ ਰੱਖੇ ਹੁੰਦੇ ਨੇ। ਉਦੋਂ ਕਾਂਗਰਸ ਦਾ ਸੈਸ਼ਨ ਭਾਵਨਗਰ ਦੇ ਵਿੱਚ ਚੱਲ ਰਿਹਾ ਸੀ, ਸ਼ਾਇਦ ਉੜੀਸਾ 'ਚ ਹੈ ਜਾਂ ਗੁਜਰਾਤ 'ਚ ਹੈ, ਮੈਂ ਹੁਣ ਸ਼ੋਰ ਨਹੀਂ ਹੈ। ਔਰ ਫਿਰ ਕਮੇਟੀ ਨੇ ਕਿਹਾ ਜੀ ਤੁਸੀਂ ਭਾਵਨਗਰ ਜਾ ਕੇ ਨਹਿਰੂ ਨੂੰ ਮਿਲੋ। ਮਾਸਟਰ ਤਾਰਾ ਸਿੰਘ ਉੱਥੇ ਉਹਨੂੰ ਮਿਲਣ ਚਲਾ ਗਿਆ ਬਿਨਾਂ ਕੋਈ, ਉਹਨੇ ਮਿਲਣ ਤੋਂ ਨਾ ਕਰ ਦਿੱਤੀ। ਸੋ ਬੜੇ ਇੱਕ ਜਿਵੇਂ ਏਜੰਸੀਆਂ ਦਾ ਇੱਕ ਨੈਟਵਰਕ ਹੁੰਦਾ ਉਹਦੇ ਰਾਹੀਂ ਉਹਨਾਂ ਨੇ ਮਾਸਟਰ ਤਾਰਾ ਸਿੰਘ ਦੀ ਕ੍ਰੈਡੀਬਿਲਿਟੀ ਸਿੱਖਾਂ 'ਚ ਖਰਾਬ ਕੀਤੀ ਔਰ ਇਵੈਂਚੁਅਲੀ ਫਤਿਹ ਸਿੰਘ ਨੂੰ ਲੀਡਰ ਦੇ ਤੌਰ 'ਤੇ ਉਭਾਰਿਆ, ਫਿਰ ਫਤਿਹ ਸਿੰਘ ਨੂੰ ਵੀ ਸੁੱਟ ਲਿਆ। ਔਰ ਉਦੋਂ ਤੋਂ ਇਹ ਜਿਹੜਾ ਅਕਾਲੀਆਂ ਦੇ ਵਿੱਚ ਇੰਟਰਫੀਅਰੈਂਸ ਹੈ ਸਿੱਧੇ ਤੌਰ 'ਤੇ ਏਜੰਸੀਆਂ ਦੀ, ਇਹ ਕਾਮਨ ਨਾਰਮ ਬਣ ਗਿਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1608 ਦੇ ਵਿੱਚ ਜੇਮਸ ਟਾਊਨ ਵਰਜੀਨੀਆ ਦੇ ਵਿੱਚ ਹੈ, ਇਹਦਾ ਵੱਡਾ ਹਿੱਸਾ ਅੱਗ ਨਾਲ ਤਬਾਹ ਹੋ ਗਿਆ। 1610 ਦੇ ਵਿੱਚ ਗੈਲੀਲੀਓ ਉਹਨੇ ਫਸਟ ਤੇ ਥਰਡ ਜੂਪੀਟਰ ਸੈਟੇਲਾਈਟ ਜਿਹੜੇ ਨੇ ਉਹ ਲੱਭੇ। 1714 ਦੇ ਵਿੱਚ ਪਹਿਲਾ ਟਾਈਪਰਾਈਟਰ ਜਿਹੜਾ ਉਹ ਪੇਟੈਂਟ ਕਰਵਾਇਆ ਇੰਗਲਿਸ਼ਮੈਨ ਹੈਨਰੀ ਮਿਲ ਨੇ। ਹਾਲਾਂਕਿ ਕਾਫੀ ਸਮਾਂ ਲੱਗ ਗਿਆ ਮੁੜ ਕੇ ਟਾਈਪਰਾਈਟਰ ਹੋਣ ਚਾਹੁੰਦੇ ਆ। 1761 'ਚ ਪਾਣੀਪਤ ਦੀ ਲੜਾਈ ਹੋਈ, ਅਫਗਾਨਾਂ ਨੇ ਚੰਗੀ ਤਰ੍ਹਾਂ ਮਰਾਠਿਆਂ ਨੂੰ ਭੰਨਿਆ ਔਰ ਇਹੀ ਉਹ ਸਮਾਂ ਸੀ ਫਿਰ ਸਿੱਖਾਂ ਦੇ ਨਾਲ ਘੱਲੂਘਾਰਾ 1762 ਦੇ ਵਿੱਚ ਵੀ ਵਾਪਰਿਆ। 1785 ਦੇ ਵਿੱਚ ਪਹਿਲੀ ਬੈਲੂਨ ਫਲਾਈਟ ਇੰਗਲਿਸ਼ ਚੈਨਲ ਦੇ ਉੱਤੇ ਉੜੀ। 1799 ਦੇ ਵਿੱਚ ਜਾਰਜ ਵਾਸ਼ਿੰਗਟਨ ਜਿਹੜੇ ਨੇ ਉਹ ਵੋਟਾਂ ਰਾਹੀਂ ਪਹਿਲੇ ਪ੍ਰੈਜ਼ੀਡੈਂਟ ਅਮਰੀਕਾ ਦੇ ਚੁਣੇ ਗਏ। 1822 ਦੇ ਵਿੱਚ ਲਾਈਬੇਰੀਆ ਜਿੱਥੇ ਕਿ ਆਜ਼ਾਦ ਕਾਲੇ ਗੁਲਾਮਾਂ ਨੇ ਜਿਹੜਾ ਮੁਲਕ ਵਸਾਇਆ ਸੀ ਉਹਨੂੰ ਅਮਰੀਕਾ ਨੇ ਆਪਣੀ ਬਸਤੀ ਬਣਾਇਆ। 1830 ਦੇ ਵਿੱਚ ਪਹਿਲਾ ਰੇਲ ਰੋਡ ਸਟੇਸ਼ਨ ਅਮਰੀਕਾ ਦੇ ਵਿੱਚ ਬਾਲਟੀਮੋਰ ਇਹ ਬਣਿਆ। 1914 ਦੇ ਵਿੱਚ ਪਹਿਲੀ ਸਟੀਮ ਬੋਟ ਜਿਹੜੀ ਹੈ ਪੈਨਾਮਾ ਕੈਨਾਲ 'ਚੋਂ ਗੁਜ਼ਰੀ। 1953 ਦੇ ਵਿੱਚ ਪ੍ਰੈਜ਼ੀਡੈਂਟ ਟਰੂਮੈਨ ਨੇ ਅਨਾਊਂਸ ਕੀਤਾ ਕਿ ਹੁਣ ਸਾਡੇ ਕੋਲ ਹਾਈਡਰੋਜਨ ਬੰਬ ਵੀ ਹੈ। ਐਟਮ ਬੰਬ ਤਾਂ ਹੈ ਹੀ ਸੀ, ਇਸ ਲਈ ਜਾਪਾਨ ਦੇ ਉੱਤੇ ਸੁੱਟਿਆ ਸੀ। 1983 ਦੇ ਵਿੱਚ ਰੀਗਨ ਨੇ ਜਿਹੜੇ ਹਥਿਆਰਾਂ ਦੇ ਉੱਤੇ ਆਰਮਜ਼ ਐਮਬਾਰਗੋ ਸੀ ਗੁਆਟੇਮਾਲਾ ਦੇ ਉੱਤੇ ਸਾਊਥ ਅਮਰੀਕਾ 'ਚ, ਉਹਨੂੰ ਖ਼ਤਮ ਕਰ ਦਿੱਤਾ। 1999 ਦੇ ਵਿੱਚ ਅਮਰੀਕਨ ਸੈਨੇਟ ਨੇ ਪ੍ਰੈਜ਼ੀਡੈਂਟ ਕਲਿੰਟਨ ਦੇ ਉੱਤੇ ਮੋਨਿਕਾ ਲੈਵਿੰਸਕੀ ਦੇ ਨਾਲ ਅਫੇਅਰ ਤਾਂ ਐਡਲਟਸ ਕਰ ਸਕਦੇ ਨੇ, ਉਹ ਤਾਂ ਕੋਈ ਗੈਰ ਕਾਨੂੰਨੀ ਨਹੀਂ ਹੈ, ਪਰ ਜਿਹਦੇ ਥੱਲੇ ਇੰਪੀਚਮੈਂਟ ਹੋਈ ਉਹ 2 ਪੁਆਇੰਟ ਸੀ। ਇੱਕ ਸੀ ਲਾਈਂਗ ਅੰਡਰ ਓਥ, ਝੂਠ ਬੋਲਿਆ ਕਾਨੂੰਨ। ਦੂਸਰਾ ਸੀ ਕਿ obstruction ਆਫ ਜਸਟਿਸ, ਕਿ ਉਹਦੇ 'ਚ ਰੁਕਾਵਟ ਪਾਈ। ਇਹਨਾਂ 2 ਦੇ ਥੱਲੇ ਹੋਈ। ਸੋ ਸੈਨੇਟ 'ਚ ਬਚ ਗਿਆ, ਲੇਕਿਨ ਕਾਂਗਰਸ ਨੇ ਉਹਨੂੰ
ਪਹਿਲਾਂ ਇੰਪੀਚ ਕਰ ਦਿੱਤਾ ਸੀ ਆਪਣੇ ਵੱਲੋਂ, ਇਸ ਲਈ ਫਿਰ ਕਲਿੰਟਨ ਜਿਹੜਾ ਉਹਨੂੰ ਅੰਗਰੇਜ਼ੀ ਜਿੱਥੇ ਕਹਿੰਦੇ ਨੇ ਅਮਰੀਕਨ ਲੇਮ ਡਕ ਪ੍ਰੈਜ਼ੀਡੈਂਟ ਬਣ ਗਏ ਜੀ। 2009 ਦੇ ਵਿੱਚ ਰਸ਼ੀਆ ਨੇ ਗੈਸ ਸਪਲਾਈ ਯੂਰਪ ਦੀ ਕੱਟ ਆਫ ਕਰ ਦਿੱਤੀ ਕਿਉਂਕਿ ਵਾਇਆ ਯੂਕਰੇਨ ਜਾਂਦੀ ਸੀ, ਔਰ ਉਹਨਾਂ ਨੇ ਯੂਰਪ ਨੂੰ ਉਹੀ ਜਿਹੜਾ ਮਸਲਾ 2009 'ਚ ਸੀ ਹੁਣ ਵੀ ਕਿਸੇ ਨਾ ਕਿਸੇ ਹਵਾਲੇ ਨਾਲ ਯੂਕਰੇਨ ਜਾਂ ਕ੍ਰੀਮੀਆ ਦੇ ਮਾਮਲੇ 'ਚ ਇਹੀ ਟੱਕਰ ਵਾਲੀ ਲਾਈਨ ਚੱਲ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਪੰਜਾਬ ਪੁਲਿਸ ਦੇ ਪ੍ਰਧਾਨ ਸਮੇਤ ਸੈਣੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਕੋਈ ਕੈਦੀ ਐਸਾ ਨਹੀਂ ਜਿਸ ਨੂੰ ਫੌਰਨ ਛੱਡਿਆ ਜਾ ਸਕੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ, ਪੰਜਾਬ ਪੁਲਿਸ ਦਾ ਪ੍ਰਧਾਨ ਨਹੀਂ ਹੁੰਦਾ, ਪੰਜਾਬ ਪੁਲਿਸ ਦਾ ਜਿਹੜਾ ਮੁਖੀ ਹੁੰਦਾ ਡਾਇਰੈਕਟਰ ਜਨਰਲ ਪੁਲਿਸ ਨੂੰ ਅਸੀਂ ਪ੍ਰਧਾਨ ਕਿਹਾ ਜੀ। ਦੇਖੋ ਇਹੀ ਕਹਾਣੀ ਹੈ, ਦੇਖੋ ਕਿਵੇਂ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ। ਇੱਕ ਪਾਸੇ ਬਾਦਲ ਨੇ ਚਿੱਠੀ ਲਿਖੀ ਉਹਨਾਂ 5-6 ਸਟੇਟਾਂ ਨੂੰ ਕਿ ਜੀ ਛੱਡੋ, ਹੋਮ ਮਿਨਿਸਟਰ ਨੂੰ ਵੀ ਲਿਖੀ, ਉਹਨਾਂ ਨੇ ਰਿਜੈਕਟ ਕਰਤਾ। ਸ਼੍ਰੋਮਣੀ ਕਮੇਟੀ ਨੇ ਇੱਕ ਲਿਸਟ ਜਾਰੀ ਕਰ ਦਿੱਤੀ ਜਿਹਦੇ 'ਚ ਉਹਨਾਂ ਨੇ ਕਿਹਾ ਜੀ 120 ਕਨਵਿਕਟ ਨੇ ਜਿਨ੍ਹਾਂ ਨੂੰ ਛੱਡਿਆ ਜਾਣਾ ਚਾਹੀਦਾ, ਔਰ ਉਹਨਾਂ 'ਚੋਂ 96 ਜਿਹੜੇ ਨੇ ਉਹ ਪੰਜਾਬ ਦੇ ਵਿੱਚ ਨੇ। ਹੁਣ ਜਾਂ ਤਾਂ ਇਹ ਸੁਮੇਧ ਸੈਣੀ ਝੂਠ ਬੋਲ ਰਿਹਾ ਜੀ, ਜਾਂ ਸ਼੍ਰੋਮਣੀ ਕਮੇਟੀ ਝੂਠ ਬੋਲ ਰਹੀ ਹੈ, ਜਾਂ ਬਾਦਲ ਝੂਠ ਬੋਲ ਰਿਹਾ, ਜਾਂ ਸਾਰੇ ਝੂਠ ਬੋਲ ਰਹੇ। ਹੁਣ ਜੇ ਸੁਮੇਧ ਸੈਣੀ ਦੀ ਗੱਲ ਮੰਨ ਲਈਏ ਕਿ ਜੀ ਉਹਨੇ ਕਿਹਾ ਕਿ ਜੀ ਇਹ ਜਿਹੜਾ ਕੇਸ ਸੀ, ਉਹਨੇ ਜਿਸ ਕੇਸ ਦਾ ਰੈਫਰੈਂਸ ਦਿੱਤਾ ਹੈ ਮੁਰਗਨ ਐਂਡ ਅਦਰਸ, ਸ੍ਰੀਹਰਨ, ਅਸੀਂ ਵੀ ਰਾਜੀਵ ਗਾਂਧੀ ਦੇ ਕਾਤਲਾਂ ਦਾ, ਕਿ ਉਹਦੇ ਥੱਲੇ ਉਹਨੇ ਕਿਹਾ ਜੀ ਟੂ ਸੇ ਦੈਟ ਨੋ ਕਨਵਿਕਟ ਕੁਡ ਬੀ ਰਿਲੀਜ਼ ਪ੍ਰੀਮੈਚੁਰਲੀ ਬਾਈ ਐਨੀ ਸਟੇਟ ਗਵਰਨਮੈਂਟ, ਕਿ ਜੀ ਉਹ ਆਇਆ ਹੋਇਆ ਸੁਪਰੀਮ ਕੋਰਟ ਦਾ ਫੈਸਲਾ, ਜਦੋਂ ਤੱਕ ਸੁਪਰੀਮ ਕੋਰਟ ਫੈਸਲਾ ਨਹੀਂ ਦਿੰਦਾ ਉਹਦੇ ਤੇ ਅਸੀਂ ਨਹੀਂ ਛੱਡ ਸਕਦੇ। ਹੁਣ ਇਹ ਫੈਸਲਾ ਬਾਦਲ ਨੇ ਨਹੀਂ ਸੀ ਪੜ੍ਹਿਆ ਹੋਇਆ ਜਾਂ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਨਹੀਂ ਸੀ ਪੜ੍ਹਿਆ। ਜੇ ਇਹੀ ਫੈਸਲਾ ਸੀ ਫਿਰ ਡਰਾਮਾ ਕਰਨ ਦੀ ਕੀ ਲੋੜ ਸੀ, ਸਿੱਖਾਂ ਨੂੰ ਮੂਰਖ ਕਿਉਂ ਬਣਾਇਆ ਗਿਆ ਜੀ। ਫਿਰ ਉਹ ਇਹ ਕਹਿੰਦਾ ਹੈ ਕਿ ਜੀ there was no convict who was in state jail after completion of his sentence, no one can keep a person in the jail after the sentence is over, ਕਿ ਜੀ ਅਸੀਂ ਰੱਖ ਨਹੀਂ ਸਕਦੇ, ਸਾਡੇ ਪੰਜਾਬ ਦੀ ਜੇਲ੍ਹ 'ਚ ਕੋਈ ਨਹੀਂ। ਪਰ ਹੁਣ ਉਹ ਥੱਲੇ ਜਾ ਕੇ ਕਹਿੰਦਾ ਹੈ ਕਿ ਜੀ ਇਹ 2 ਨੇ ਜਿਨ੍ਹਾਂ ਨੇ ਆਪਣੀ ਮਿਨੀਮਮ ਸੈਂਟੈਂਸ ਪੂਰੀ ਕਰ ਲਈ ਹੈ, ਪਰ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਕਰ ਰਹੇ ਹਾਂ। ਫਿਰ ਜੇ ਤੁਹਾਡੇ ਪੂਰੀ ਕਰਨ ਵਾਲੇ ਸੀ, ਫੈਸਲਾ ਤਾਂ ਹੁਣ ਆਇਆ ਪਿਛਲੇ ਸਾਲ, ਤੁਸੀਂ ਪਹਿਲਾਂ ਕਿਉਂ ਨਹੀਂ ਛੱਡਿਆ ਉਹਨਾਂ ਨੂੰ ਜੀ? ਔਰ ਜਾਂ ਤੁਸੀਂ ਫਿਰ ਸ਼੍ਰੋਮਣੀ ਕਮੇਟੀ ਨੇ, ਜਾਂ ਤਾਂ ਉਹਨਾਂ ਦੇ ਸ਼੍ਰੋਮਣੀ ਕਮੇਟੀ ਦੇ ਫਾਇਰ ਕਰੋ ਸਾਰੇ ਬੰਦੇ ਜਿਨ੍ਹਾਂ ਨੇ ਕਿਹਾ ਜੀ 96 ਜਿਹੜੇ ਸਿੱਖ ਡਿਟੇਨੀਜ਼ ਪੰਜਾਬ 'ਚ ਨੇ, ਬਾਦਲ ਉਹਨਾਂ ਨੂੰ ਛੱਡੇ, ਜਾਂ ਜਸਪਾਲ ਸਿੰਘ ਮੰਝਪੁਰ ਨੇ ਜਿਹੜੀ ਲਿਸਟ ਜਾਰੀ ਕੀਤੀ ਉਹਦੇ ਤੇ ਬੇਸਡ ਕੇਸ ਬਾਈ ਕੇਸ ਗੱਲ ਕਰੋ। ਸੋ ਅਸੀਂ ਸਮਝਦੇ ਹਾਂ ਕਿ ਇਹ ਹੁਣ ਟਾਈਮ ਬਾਏ ਕਰਨਾ ਚਾਹੁੰਦੇ ਨੇ। ਗੁਰਬਖਸ਼ ਸਿੰਘ ਹੋਰਾਂ ਨੇ ਵਰਤ ਰਾਹੀਂ ਇੱਕ ਗੱਲ ਦੇ ਉੱਤੇ ਫੋਕਸ ਕਰਾ ਦਿੱਤਾ ਹੈ ਕਿ ਭਾਈ ਇਹ ਧੱਕਾ ਹੋ ਰਿਹਾ ਜੀ। ਉਸ ਤੋਂ ਪਹਿਲਾਂ ਜਿਹੜਾ ਇਹ ਤਾਂ ਸੁਪਰੀਮ ਕੋਰਟ ਨੇ ਤਾਂ ਹੁਣ ਲਾਇਆ ਮੋਰੇਟੋਰੀਅਮ, ਉਹਦੇ ਤੋਂ ਪਹਿਲਾਂ ਕਿੱਥੇ ਸੁੱਤੇ ਹੋਏ ਸੀ। ਹੁਣ ਭਾਈ ਲਾਲ ਸਿੰਘ ਜਿਹੜਾ ਨਾਭਾ ਜੇਲ੍ਹ 'ਚ ਹੈ, ਭਾਵੇਂ ਕੇਸ ਗੁਜਰਾਤ 'ਚ ਹੈ, HS ਫੁਲਕੇ ਦੀ ਸਟੇਟਮੈਂਟ ਆਈ ਹੈ ਕਿ ਗੁਜਰਾਤ ਦੇ ਗਵਰਨਰ ਨੇ ਕਿਹਾ ਜੀ ਅਸੀਂ ਤਾਂ, ਸਾਨੂੰ ਕੋਈ ਇਤਰਾਜ਼ ਨਹੀਂ, ਉਹਨਾਂ ਨੂੰ ਛੱਡ ਦਿਓ, ਪੰਜਾਬ ਸਰਕਾਰ ਨੇ ਦੇਖਣਾ। ਹੁਣ ਇਹੀ ਸੁਮੇਧ ਸੈਣੀ ਹੈ ਜਾਂ ਇਹਦੀ ਪੁਲਿਸ ਹੈ, ਜੇ ਦਵਿੰਦਰਪਾਲ ਸਿੰਘ ਭੁੱਲਰ ਅੰਮ੍ਰਿਤਸਰ ਆਉਣਾ ਚਾਹੁੰਦਾ ਸੀ ਜੇਲ੍ਹ ਤਬਦੀਲ ਕਰਕੇ, ਤੇ ਇਸ ਸਰਕਾਰ ਨੇ ਉੱਥੇ ਲਿਖਿਆ ਸੀ ਵਾਪਸ ਤਿਹਾੜ ਜੇਲ੍ਹ ਵਾਲਿਆਂ ਨੂੰ ਕਿ ਜੀ ਇਹ ਬੜਾ ਖੁੰਖਾਰ ਅੱਤਵਾਦੀ ਹੈ, ਜੇ ਅੰਮ੍ਰਿਤਸਰ ਜੇਲ੍ਹ 'ਚ ਆ ਗਿਆ ਤੇ ਅਮਨ ਕਾਨੂੰਨ ਨੂੰ ਵਕਤ ਪੈ ਜਾਏਗਾ। ਔਰ ਜਿਹੜਾ ਆਪ ਹਜ਼ਾਰਾਂ ਸਿੱਖਾਂ ਦਾ ਕਾਤਲ ਹੈ ਇਹ ਹੁਣ ਉਪਦੇਸ਼ ਦੇ ਰਿਹਾ ਉੱਥੇ ਕਲੈਰੀਫਾਈ ਹੈ ਜੀ। ਮੈਂ ਫਿਰ ਜਦੋਂ ਉਹਨੂੰ ਕਿਹਾ ਕਿ ਜੀ ਜੇ ਇਹ ਗੱਲ ਹੈ ਤੇ ਫਿਰ ਇਹ ਬਾਦਲ ਔਰ ਦੂਜਿਆਂ ਨੇ ਕਿਉਂ ਨਹੀਂ ਇਸ ਦੇ ਉੱਤੇ ਕਿਹਾ? ਤੁਸੀਂ ਕਹਿੰਦਾ ਜੀ ਆਈ ਐਮ ਕਲੈਰੀਫਾਈਂਗ ਦਿਸ ਔਨ ਟੈਕਨੀਕਲ ਐਂਡ ਲੀਗਲ ਗਰਾਊਂਡਸ ਐਜ਼ ਦਾ ਸੀਨੀਅਰ ਮੋਸਟ ਪੁਲਿਸ ਆਫਿਸਰ ਆਈ ਸੇ ਦਿਸ ਵਿਦ ਫੁੱਲ ਰਿਸਪੌਂਸਿਬਿਲਿਟੀ ਐਂਡ ਅਪਰੂਵਲ ਆਫ ਦਾ ਸਟੇਟ ਗਵਰਨਮੈਂਟ। ਹੁਣ ਉਹਨੇ ਇਹ ਬਿਲਕੁਲ ਕਿਹਾ ਕਿ ਜੀ ਮੈਂ ਤਾਂ ਤਕਨੀਕੀ ਤੇ ਕਾਨੂੰਨੀ, ਤੂੰ ਕਿਹੜਾ ਕਾਨੂੰਨਦਾਨ ਹੈ ਬਈ, ਤੇ ਤਕਨੀਕੀ ਤੂੰ ਕਿੱਥੋਂ ਆ ਗਿਆ? ਨਾ ਹੀ ਤੂੰ ਜੇਲ੍ਹਾਂ ਦਾ ਇੰਚਾਰਜ ਹੈ ਜਾਂ ਡਾਇਰੈਕਟਰ ਜਨਰਲ। ਜੇ ਸ਼ਸ਼ੀਕਾਂਤ ਡਾਇਰੈਕਟਰ ਜਨਰਲ ਪ੍ਰਿਜ਼ਨ ਸੀ, ਉਹਨੇ ਜਿਹੜੇ ਫੈਕਟ ਲਿਆਂਦੇ ਪਹਿਲਾਂ ਤਾਂ ਉਹਨੂੰ ਉਹਦੀ ਐਕਸਪਲੇਨੇਸ਼ਨ ਦਿਓ ਕਿ ਕਿਵੇਂ ਪੰਜਾਬ ਦੀਆਂ ਜੇਲ੍ਹਾਂ ਜਿਹੜੀਆਂ ਨੇ ਉਹ ਨਸ਼ਿਆਂ ਦਾ ਹੈੱਡਕੁਆਰਟਰ ਨੇ। ਇਹ ਜਿਹੜਾ ਕਿੰਨੇ ਹਜ਼ਾਰ ਕਰੋੜ ਦੀ ਸਿੰਥੈਟਿਕ ਡਰੱਗ ਹੈ ਇਹ ਮੱਚ ਮੋਰ ਉਹਨੇ ਲਾਇਆ। ਇਹ ਨਾ ਟੈਕਨੀਕਲ ਹੈ, ਜਾਂ ਤਾਂ ਇਹ ਪੰਜਾਬ ਦਾ ਅਟਰਨੀ ਜਨਰਲ ਹੋਏ ਕਿ ਜੀ ਮੈਂ ਅਟਰਨੀ ਜਨਰਲ ਹਾਂ ਪੰਜਾਬ ਦਾ, ਮੈਂ ਲੀਗਲੀ ਤੁਹਾਨੂੰ ਦੱਸਣਾ ਚਾਹੁੰਦਾ ਜੀ ਕੇਸ ਦਾ ਨਹੀਂ ਹੈ। ਨਾ ਹੀ ਇਹ ਕੋਈ ਹੋਰ ਟੈਕਨੀਕਲ ਹੈ। ਸਿਆਸੀ ਲੋਕ ਕੁਛ ਕਹਿ ਰਹੇ ਨੇ, ਇਹ ਸਿਰਫ ਉਹਨਾਂ ਨੇ ਔਰ ਜਿਸ ਤਰੀਕੇ ਦਾ ਮਾਹੌਲ ਬਣਾਇਆ ਹੈ, ਖਬਰਾਂ ਨੇ ਕਿ ਕਿਵੇਂ ਇੱਕ ਸਿੰਘ ਨੂੰ, ਮਨਧੀਰ ਸਿੰਘ ਬਲਾਚੌਰ ਤੋਂ ਉਹਨੂੰ ਚੁੱਕ ਲਿਆ ਪੁਲਿਸ ਨੇ ਜੀ। ਜਿਹੜਾ ਗਿਆਸਪੁਰ ਮਨਜਿੰਦਰ ਸਿੰਘ ਸ਼ਾਇਦ ਉਹਨਾਂ ਦਾ ਨਾਂ ਹੈ, ਜਿਨ੍ਹਾਂ ਨੇ ਹੋਂਦ ਚਿੱਲੜ ਦਾ ਉਹਨਾਂ ਦੇ ਘਰ 'ਚ ਰਾਤ ਨੂੰ ਛਾਪਾ ਮਾਰਿਆ। ਹੁਣ ਇੱਕ ਪਾਸੇ ਪ੍ਰੈਸ ਕਾਨਫਰੰਸ ਕਰ ਰਿਹਾ ਹੈ, ਦੂਸਰੇ ਪਾਸੇ ਕਿਉਂ ਕੱਲ੍ਹ ਗੁਰਬਖਸ਼ ਸਿੰਘ ਹੋਰਾਂ ਨੇ ਜਾਣਾ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ, ਇਹਨਾਂ ਨੇ ਛਾਪੇਮਾਰੀ ਕਰਕੇ ਬੰਦੇ ਚੁੱਕਣੇ ਸ਼ੁਰੂ ਕੀਤੇ ਹੋਏ ਨੇ ਕਿ ਪੰਜਾਬ 'ਚ ਕਿਤੇ ਵੱਡੇ ਇਕੱਠ ਨਾ ਹੋ ਜਾਣ।
ਉਹਨਾਂ ਦੇ ਥਾਂ ਤੇ ਉਹਨਾਂ ਦਾ ਸਵਾਗਤ ਨਾ ਹੋ ਜਾਏ। ਸੋ ਇਹ ਸਾਰੇ ਹੀ, ਇਹ ਬਾਦਲ ਜਿਹੜਾ ਬੇਈਮਾਨ ਆਦਮੀ ਔਰ ਇਹ ਬਾਦਲ ਦਾ ਚਹੇਤਾ ਕਾਤਲ ਜਿਹੜਾ ਇਹ ਸਾਰੇ ਇਸ ਕਿਸਮ ਦੀਆਂ ਗੇਮਸ ਖੇਡ ਰਹੇ ਨੇ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਲਹਿੰਦੇ ਪੰਜਾਬ ਦੇ ਕਵੀ ਸ਼ਾਹ ਹੁਸੈਨ ਜਿਹੜੇ ਅਧਿਆਤਮ ਥਾਟ ਦੇ ਉੱਤੇ ਹੀ ਲਿਖਦੇ ਨੇ ਜੀ, ਉਹਨਾਂ ਦੇ ਦੋ ਬੰਦ ਜਿਹੜੇ ਨੇ ਉਹ ਚੁਣੇ ਨੇ। ਪਹਿਲਾ ਹੈ, ਆਗੇ ਨੈ ਡੂੰਗੀ ਮੈਂ ਕਿਤ ਗੁਣ ਲੰਘਸਾਂ ਪਾਰ, ਰਾਤ ਹਨੇਰੀ ਪੰਧ ਦੁਰਾਡਾ ਸਾਥੀ ਨਹੀਂ ਨਾਲ, ਨਾਲ ਮਲਾ ਦੇ ਅਣਬਣ ਹੋਈ ਉਹ ਸੱਚੇ ਮੈਂ ਕੂੜ ਵਿਗੋਈ, ਕਹਿ ਦਰ ਕਰੀ ਪੁਕਾਰ, ਸਭਨਾ ਸਈਆਂ ਸੌ ਰਾਵਿਆ ਮੈਂ ਰਹਿ ਗਈ ਬੇਤਕਰਾਰ, ਕਹਿ ਹੁਸੈਨ ਫਕੀਰ ਨਮਾਣਾ ਮੈਂ ਰੋਨੀ ਆ ਵਕਤ ਗੁਜ਼ਾਰ। ਲਹਿੰਦੇ ਪੰਜਾਬ ਦੀ ਪੰਜਾਬੀ ਹੈ ਕਿ ਅੱਗੇ ਨਦੀ ਜਿਹੜੀ ਹੈ ਬਹੁਤ ਡੂੰਘੀ ਹੈ, ਇਹ ਜੀਵਨ ਦੀ ਨਦੀ ਦੀ ਗੱਲ ਹੈ, ਤੇ ਮੈਂ ਕਿਤ ਗੁਣ ਲੰਘਸਾਂ ਪਾਰ, ਮੇਰੇ 'ਚ ਕੋਈ ਗੁਣ ਨਹੀਂ ਹੈ, ਇਹ ਭਵ ਸਾਗਰ ਹੈ ਔਰ ਦਰਿਆ ਡੂੰਘਾ ਹੈ, ਮੈਂ ਤਾਂ ਡੁੱਬ ਜਾਵਾਂਗਾ। ਇਹ ਉਸ ਭਵ ਸਾਗਰ ਦੀ ਗੱਲ ਹੈ ਜਿਹੜੀ ਜੀਵਨ ਦੇ ਅੰਦਰ ਅਸੀਂ ਗੁਜ਼ਰਦੇ ਹਾਂ ਜਿਹਨਾਂ ਟੈਂਪਟੇਸ਼ਨਸ 'ਚੋਂ, ਕਿ ਮੈਂ ਤਾਂ ਡੁੱਬ ਜਾਵਾਂਗਾ। ਰਾਤ ਹਨੇਰੀ ਪੰਧ ਦੁਰਾਡਾ, ਹੁਣ ਇਹਦੇ 'ਚ ਅਲੰਕਾਰ ਦਰਿਆ ਦਾ ਹੈ ਕਿ ਦਰਿਆ ਵੀ ਡੂੰਘਾ ਹੈ ਤੇ ਜਦੋਂ ਲੰਘਣ ਦਾ ਵੇੜਾ ਹੈ ਰਾਤ ਹਨੇਰੀ ਹੈ, ਕਾਲੀ ਬੋਲੀ ਰਾਤ ਹੈ ਜੀ, ਤੇ ਨਦੀ ਵੀ ਬੜੀ ਚੌੜੀ ਹੈ, ਪੰਧ ਦੁਰਾਡਾ ਬੜਾ ਲੰਬਾ ਰਸਤਾ ਹੈ, ਸਾਥੀ ਨਹੀਂ ਉਹ ਨਾਲ ਤੇ ਮੈਂ ਹਾਂ ਵੀ ਇਕੱਲਾ, ਮੈਂ ਕਿਵੇਂ ਇਸ 'ਚੋਂ ਗੁਜ਼ਰਾਂਗਾ। ਇਹ ਇਸ ਜੀਵਨ ਦੇ ਨਾਲ ਵੀ ਹੈ ਤੇ ਹੰਸ ਚਲਸੀ ਡੁੰਮਣਾ ਇਹ ਤਨ ਢੇਰੀ ਥੀ ਸੀ, ਕਿ ਵੀ ਅਲਟੀਮੇਟਲੀ ਇਹ ਹੰਸ, ਇਹ ਰੂਹ, ਇਹ ਆਤਮਾ ਦਾ ਜਿਹੜਾ ਸਫ਼ਰ ਹੈ, ਰਾਹ ਭੀੜੇ ਅੱਗੇ ਜਾਵਣ, ਨੰਗਾ ਦੋਜ਼ਖ ਚਾਲਿਆ ਤਾਂ ਦਿਸੈ ਖੜਾ ਡਰਾਵਣ, ਕਰ ਔਗਣ ਪਛੋਤਾਵਣ, ਕਿ ਇਹ ਉਸ ਹੰਸ ਦਾ ਸਫ਼ਰ ਹੈ, ਰੂਹ ਦਾ ਸਫ਼ਰ ਹੈ। ਉੱਥੇ ਕੋਈ ਸਾਥੀ ਬੇਲੀ ਨਹੀਂ ਹੈ, ਕੋਈ ਨਾਲ ਨਹੀਂ ਹੁੰਦਾ। ਨਾਲ ਮਲਾਹ ਦੇ ਅਣਬਣ ਹੋਈ, ਹੁਣ ਮਲਾਹ ਕੌਣ ਹੈ? ਗੁਰੂ ਹੈ, ਮੁਰਸ਼ਦ ਹੈ, ਜਿਹਨੇ ਤੁਹਾਨੂੰ ਪਾਰ ਲੰਘਾਉਣਾ ਤੇ ਉਹਦੇ ਨਾਲ ਲੜਾਈ ਕਰ ਲਈ ਜੀ। ਨਾਲ ਮਲਾਹ ਦੇ ਉਹ ਸੱਚੇ ਮੈਂ ਕੂੜ ਵਿਗੋਈ, ਵੀ ਮੁਰਸ਼ਦ ਤਾਂ ਮੇਰਾ ਸੱਚਾ ਸੀ ਪਰ ਮੈਂ ਹੀ ਝੂਠਾ ਸੀ, ਮੈਂ ਆਪਣੇ ਝੂਠ ਦੇ ਉੱਤੇ ਮਾਣ ਕੀਤਾ ਔਰ ਆਪਣੇ ਗੁਰੂ ਨੂੰ ਨਾਰਾਜ਼ ਕਰ ਲਿਆ, ਕਹਿ ਦਰ ਕਰੀ ਪੁਕਾਰ। ਹੁਣ ਜਿਹੜੇ ਗੁਰੂ ਨੇ ਮੈਨੂੰ ਲੈ ਕੇ ਨਿਰੰਕਾਰ ਦੇ ਦਰਬਾਰ ਜਾਣਾ ਸੀ ਉਸ ਨੂੰ ਮੈਂ ਨਾਰਾਜ਼ ਕਰ ਲਿਆ ਤੇ ਮੈਂ ਹੁਣ ਕਿੱਥੇ ਜਾ ਕੇ ਪੁਕਾਰ ਕਰਾਂ, ਸਭਨਾ ਸਈਆਂ ਸੌ ਰਾਵਿਆ ਮੈਂ ਰਹਿ ਗਈ ਬੇਤਕਰਾਰ। ਇਹ ਹੁਣ ਉਹ ਨੇ ਜਿਹਨੇ, ਜਿਵੇਂ ਅਸੀਂ ਬਾਣੀ ਦੇ ਵਿੱਚ ਇਹ ਪੜ੍ਹਦੇ ਹਾਂ ਕਿ ਵੀ ਜਿਨ੍ਹਾਂ ਨੇ ਸਹੁ ਰਾਵਿਆ, ਜਿਹੜੀਆਂ ਪਤੀ ਨੂੰ ਮਿਲੀਆਂ ਨੇ, ਪ੍ਰਭੂ ਪਤੀ ਨੂੰ, ਉਹਨਾਂ ਵੱਲ ਤਿਨਾਂ ਦੇਖ ਮਨ ਚਾਓ ਉਠੰਦਾ, ਕਿ ਵੀ ਉਹਨਾਂ ਨੂੰ ਵੇਖ ਕੇ ਮੇਰੇ ਮਨ 'ਚ ਚਾਅ ਆਉਂਦਾ ਹੈ ਕਿ ਮੈਂ ਕਿਵੇਂ ਆਪਣੇ ਪਿਆਰੇ ਨੂੰ ਮਿਲਾਂ, ਕਿਵੇਂ ਆਪਣੇ ਪਤੀ ਦੀ ਗਲਵੱਕੜੀ ਦੇ ਵਿੱਚ ਪ੍ਰਭੂ ਦੇ ਪਿਆਰ, ਪ੍ਰਭੂ ਦੇ ਚਰਨਾਂ ਦੇ ਵਿੱਚ ਮੈਂ ਜੁੜਾਂ। ਸਭਨਾ ਸਈਆਂ ਸੋ ਰਾਵਿਆ, ਸਾਰੀਆਂ ਸਈਆਂ ਇਸ ਰਸਤੇ ਦੇ ਪ੍ਰਭੂ ਪਿਆਰੀਆਂ ਰੂਹਾਂ ਨੇ ਰੱਬ ਨੂੰ ਪਾ ਲਿਆ, ਮੈਂ ਰਹਿ ਗਈ ਬੇਤਕਰਾਰ, ਮੈਂ ਹੀ ਬੇਗੁਰੀ ਨਿਮਾਣੀ ਹੈ ਜਿਸ ਨੂੰ ਉਹ ਪ੍ਰਭੂ ਪਿਆਰਾ ਨਹੀਂ ਮਿਲਿਆ। ਕਹਿ ਹੁਸੈਨ ਫਕੀਰ ਨਿਮਾਣਾ ਮੈਂ ਰੋਨੀ ਆ ਵਕਤ ਗੁਜ਼ਾਰ। ਹੁਸੈਨ ਕਹਿੰਦੇ ਨੇ ਕਿ ਮੈਂ ਫਕੀਰ, ਮੈਂ ਨਿਮਾਣਾ, ਮੈਂ ਰੋ ਰਿਹਾ ਜ਼ਾਰੋ ਜ਼ਾਰ, ਆਪਣਾ ਵਕਤ ਜਿਹੜਾ ਮੈਂ ਗਵਾਇਆ ਉਸ ਪ੍ਰਭੂ ਦੀ ਪਿਆਰੇ ਦੀ ਯਾਦ ਨਹੀਂ ਕੀਤੀ, ਰੱਬ ਨੂੰ ਆਪਣੀ ਯਾਦ 'ਚ ਨਹੀਂ ਵਸਾਇਆ ਔਰ ਮੈਂ ਜ਼ਾਰੋ ਜ਼ਾਰ ਰੋ ਰਿਹਾ ਕਿ ਕਿਵੇਂ ਮੈਂ ਉਸ ਪਿਆਰੇ ਨੂੰ ਪਾ ਸਕਾਂ। ਸੋ ਮੇਰਾ ਖਿਆਲ ਹੈ ਸਮਾਂ ਸੀਮਾ ਇੱਕੋ ਨਾਲ ਹੀ ਬਰਾਬਰ ਹੋ ਜਾਏ। ਜੀ ਜੀ ਡਾਕਟਰ ਸਾਹਿਬ ਬਿਲਕੁਲ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।